ਹਾਂਜੀ ਬਾਬਿਓ ਕਿੱਦਾਂ ਕੀ ਹਾਲ ਆ ਤਗੜੀਆਂ ਸਾਰੇ ਖਿਦ ਸਾਂਝਾ ਵਾਲਾ ਗਾਉਂਦਾ ਇੱਥੇ ਰਹੂ ਦਿਲਜੀਤ ਨੀ ਕੌਂਕਿਆਂ 'ਚ ਗੀਤ ਤੇਰੇ ਲਿਖੂ ਬਲਜੀਤ ਨੀ ਵੀਤ ਬਲਜੀਤ ਦਾ ਲਿਖਿਆ ਹੋਇਆ ਗਾਣਾ ਬਹੁਤ ਟਾਈਮ ਪਹਿਲੇ ਤੇ ਸਾਂਝਾ ਵਾਲੇ ਦਿਲਜੀਤ ਨੇ ਗਾਇਆ ਸੀ ਔਰ ਅੱਜ ਇਹ ਗੱਲ ਸੱਚ ਹੋ ਗਈ ਲੋਕ ਮੰਨ ਰਹੇ ਨੇ ਔਰ ਦਿਲਜੀਤ ਦੋਸਾਂਝ ਜਿਹੜਾ ਉਹ ਗਾ ਰਿਹਾ ਦਿਲਾਂ 'ਤੇ ਛਾ ਰਿਹਾ ਗੱਲ ਮੈਂ ਕਰਨੀ ਆ ਦਿਲਜੀਤ ਦੋਸਾਂਝ ਦੀ ਪੰਜਾਬੀ ਬੋਲੀ ਦੀ ਪੰਜਾਬੀਅਤ ਇਹ ਸਾਰੀਆਂ ਗੱਲਾਂ ਨੇ ਗੱਲਾਂ ਲਹਿੰਦੇ ਪੰਜਾਬ ਵਾਲਿਆਂ ਵਾਸਤੇ ਨੇ ਅਗਰ ਇਹ ਸੁਣ ਲੈਣ ਤਾਂ ਪਰ ਬੜੀ ਔਖੀ ਜਿਹੀ ਗੱਲ ਹੈ ਕਿ ਲਹਿੰਦੇ ਪੰਜਾਬ ਵਾਲੇ ਗੱਲ ਸੁਣਨ ਕਿਉਂਕਿ ਉਹਨਾਂ ਦਾ ਪੰਜਾਬੀਅਤ ਨਾਲ ਐਡਾ ਮੋਹ ਕੋਈ ਨਹੀਂ ਕਿਉਂਕਿ ਉਹ ਸੁਣਨਾ ਹੀ ਨਹੀਂ ਚਾਹੁੰਦੇ ਅਗਰ ਉਹ ਸੁਣਨਾ ਚਾਹੁਣ ਤਾਂ ਹਰ ਬੰਦਾ ਇਸ ਮੁੱਦੇ 'ਤੇ ਗੱਲ ਕਰੇ ਸਵਾਲ ਚੱਕੇ ਅੱਗੇ ਜਾ ਕੇ ਜਿਨ੍ਹਾਂ ਲੋਕਾਂ ਦੇ ਮੈਂ ਨਾਂ ਲੈਣੇ ਨੇ ਉਹ ਲੋਕਾਂ ਨੇ ਕਦੀ ਵੀ ਇਸ ਚੀਜ਼ 'ਤੇ ਸਵਾਲ ਨਹੀਂ ਚੱਕਿਆ ਮਾਂ ਬੋਲੀ ਵਾਸਤੇ ਕਦੀ ਨਹੀਂ ਬੋਲੇ ਕਿਉਂ ਨਹੀਂ ਬੋਲੇ ਕਿਉਂਕਿ ਲੋਕ ਸੁਣਨਾ ਹੀ ਪਸੰਦ ਨਹੀਂ ਕਰਦੇ ਕਿਉਂਕਿ ਹਰ ਬੰਦਾ ਉਹੀ ਸੌਦਾ ਵੇਚਦਾ ਜੋ ਲੋਕ ਖਰੀਦਦੇ ਨੇ ਜੋ ਵਿਕਦਾ ਜਿਹੜਾ ਸੌਦਾ ਨਹੀਂ ਵਿਕਦਾ ਕੋਈ ਬੰਦਾ ਵੀ ਲਾ ਕੇ ਨਹੀਂ ਪੈਂਦਾ ਗੱਲ ਆਪਾਂ ਕਰਦੇ ਹਾਂ ਦਿਲਜੀਤ ਦੋਸਾਂਝ ਦੀ ਕਿ ਦਿਲਜੀਤ ਦੋਸਾਂਝ ਦੇ ਸ਼ੋਅ ਜਿਹੜੇ ਨੇ ਉਹ ਸ਼ੁਰੂ ਨੇ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਅਪ੍ਰੈਲ ਤੋਂ ਲੈ ਕੇ ਆ ਹੁਣ ਮਈ ਮੁੱਕਦਾ ਪਿਆ ਮਈ ਮਹੀਨੇ ਤੱਕ ਲਾਸਟ ਸ਼ੋਅ ਭਰਾ ਦਾ ਟੋਰਾਂਟੋ ਦੇ ਵਿੱਚ ਆ ਉਹ ਜਿਹੜੀ ਸਟੇਟ ਦੇ ਵਿੱਚ ਵੀ ਸ਼ੋਅ ਕਰਦਾ ਉੱਥੇ ਚਾਹੇ ਪੰਜਾਬੀਆਂ ਦੀ ਮੈਜੋਰਟੀ ਹੈ ਜਾਂ ਨਹੀਂ ਹੈ ਤੇ ਉੱਥੇ ਗਰਾਊਂਡ ਜਿਹੜੇ ਨੇ ਕਰਾਊਡ ਜਿਹੜਾ ਕਚਾ ਕੱਚ ਭਰਿਆ ਹੁੰਦਾ ਲੱਖਾਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ ਹੁੰਦੇ ਨੇ ਨਿਰਾ ਇਹ ਨਹੀਂ ਕਿ ਸਿਰਫ ਉੱਥੇ ਪੰਜਾਬੀ ਹੁੰਦੇ ਨੇ ਉੱਥੇ ਹੋਰ ਕਮਿਊਨਿਟੀਆਂ ਦੇ ਲੋਕ ਵੀ ਹੁੰਦੇ ਨੇ ਜਿਵੇਂ ਬੰਗਾਲੀ ਹੋ ਗਿਆ ਮਰਾਠੀ ਹੋ ਗਿਆ ਬਿਹਾਰੀ ਹੋ ਗਿਆ ਸਾਊਥ ਇੰਡੀਅਨ ਹੋ ਗਿਆ ਇਹ ਸਾਰੇ ਲੋਕ ਜਾ ਕੇ ਉੱਥੇ ਪੰਜਾਬੀ ਮਿਊਜ਼ਿਕ ਨੂੰ ਪੰਜਾਬੀ ਬੋਲੀ ਨੂੰ ਪੰਜਾਬੀ ਸੌਂਗ ਨੂੰ ਔਰ ਦਿਲਜੀਤ ਦੋਸਾਂਝ ਇੰਜੋਏ ਕਰਦੇ ਨੇ ਕੱਲ੍ਹ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਕਿ ਦਿਲਜੀਤ ਦੋਸਾਂਝ ਸਾਡੀ ਬੋਲੀ ਨੂੰ ਸਾਡੇ ਰੂਟਸ ਨੂੰ ਬੇਸ ਬਣਾ ਕੇ ਸਾਡਾ ਜਿਹੜਾ ਪਰਨਾ ਜਿਵੇਂ ਮੈਂ ਸਿਰ 'ਤੇ ਲਪੇਟਿਆ ਹੋਇਆ ਇਹ ਬੰਨ੍ਹ ਕੇ ਰੀਲਾਂ ਪਾਉਂਦਾ ਮਿਲੀਅਨਸ ਦੇ ਵਿੱਚ ਰੀਲਾਂ ਜਾਂਦੀਆਂ ਨੇ ਉਹ ਚਾਦਰਾ ਜਿਹੜੇ ਚਾਦਰੇ ਨੂੰ ਅਸੀਂ ਪੇਂਡੂਆਂ ਦਾ ਲਿਬਾਸ ਕਹਿੰਦੇ ਹਾਂ ਜ਼ਾਹਰਾਂ ਦਾ ਲਿਬਾਸ ਕਹਿੰਦੇ ਹਾਂ ਉਹ ਲਾ ਕੇ ਲੱਖਾਂ ਕਰੋੜਾਂ ਲੋਕਾਂ ਦੇ ਸਾਹਮਣੇ ਸਟੇਜ 'ਤੇ ਆਉਂਦਾ ਔਰ ਲੋਕ ਉਹਨੂੰ ਪਿਆਰ ਦਿੰਦੇ ਨੇ ਔਰ ਸਾਡਾ ਲਿਬਾਸ ਕੈਨੇਡਾ ਅਮਰੀਕਾ ਦੀਆਂ ਸਟੇਜਾਂ ਦੇ ਉੱਤੇ ਜਗਮਗਾ ਰਿਹਾ ਹੁੰਦਾ ਜਿਹੜੀ ਬੋਲੀ ਤੋਂ ਅਸੀਂ ਲਹਿੰਦੇ ਪੰਜਾਬ ਵਾਲੇ ਕੰਪਲੈਕਸ ਦਾ ਸ਼ਿਕਾਰ ਆ ਆਪਣੇ ਬੱਚਿਆਂ ਨੂੰ ਬੋਲਣ ਨਹੀਂ ਦਿੰਦੇ ਸਾਡੇ ਸਕੂਲਾਂ ਦੇ ਵਿੱਚ ਪੜ੍ਹਾਈ ਨਹੀਂ ਜਾਂਦੀ ਵਿਆਹਾਂ ਸ਼ਾਦੀਆਂ 'ਤੇ ਅਸੀਂ ਟੁੱਟੀ ਫੁੱਟੀ ਦਲਿਤ ਉਰਦੂ ਜਿਹੜੀ ਹੈ ਉਹ ਬੋਲਣ ਦੀ ਕੋਸ਼ਿਸ਼ ਕਰਨੇ ਆ ਉਹ ਬੋਲੀ ਸਾਡੀ ਅੱਜ ਦੂਜੇ ਮੁਲਕਾਂ ਦੇ ਵਿੱਚ ਰਾਜ ਕਰਦੀ ਪਈ ਆ ਬਿਲਬੋਰਡ ਤੋਂ ਵੀ ਗਾਂਹ ਤੱਕ ਉਹ ਬੋਲੀ ਚੱਲਦੀ ਪਈ ਆ ਦਿਲਜੀਤ ਦੋਸਾਂਝ ਨੂੰ ਅਗਰ ਕੋਈ ਬੰਦਾ ਸਵਾਲ ਕਰਦਾ ਨਾ ਪੰਜਾਬ ਕੀ ਆ ਉਹ ਤਾਂ ਕਹਿੰਦਾ ਪੰਜਾਬ ਮੇਰੇ ਬਲੱਡ ਦੇ ਵਿੱਚ ਆ ਉਹ ਕਹਿੰਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਹਰ ਸਟੇਜ 'ਤੇ ਦੁਨੀਆ ਦੀ ਹਰ ਸਟੇਜ 'ਤੇ ਪੰਜਾਬੀਅਤ ਹੋਊਗੀ ਔਰ ਇਹ ਗੱਲ ਸਿੱਧੂ ਮੂਸੇਵਾਲੇ ਨੇ ਵੀ ਕੋਈ ਟਾਈਮ ਪਹਿਲੇ ਕੀਤੀ ਸੀ ਕਿ ਆਉਣ ਵਾਲੇ 2 ਸਾਲਾਂ ਦੇ ਵਿੱਚ ਪੰਜਾਬੀ ਬੋਲੀ ਦਾ ਨਾਮ ਮੈਂ ਇੱਥੇ ਲੈ ਕੇ ਆਊਂਗਾ ਲੇਕਿਨ ਜ਼ਿੰਦਗੀ ਨੇ ਸਾਵਾਂ ਨੇ ਉਹਦਾ ਸਾਥ ਨਹੀਂ ਦਿੱਤਾ ਵਾਅਦੇ ਪੂਰੇ ਹੋ ਗਏ ਸੀ ਰੱਬ ਨੇ ਉਹਨੂੰ ਵਾਪਸ ਆਪਣੇ ਕੋਲ ਬੁਲਾ ਲਿਆ ਲੇਕਿਨ ਉਹ ਬੰਦਾ ਵੀ ਬੋਲੀ ਨੂੰ ਅਤੇ ਪੰਜਾਬੀਅਤ ਨੂੰ ਅਤੇ ਪੰਜਾਬੀ ਦਬਕੇ ਨੂੰ ਅਤੇ ਪੰਜਾਬੀ ਥਾਪੀ ਨੂੰ ਬੜਾ ਪ੍ਰਮੋਟ ਕਰਕੇ ਗਿਆ ਹੁਣ ਗੱਲ ਆਪਾਂ ਕਰਦੇ ਹਾਂ ਕਿ ਜਿਹੜੀਆਂ ਚੀਜ਼ਾਂ ਤੋਂ ਅਸੀਂ ਕੰਪਲੈਕਸ ਦਾ ਸ਼ਿਕਾਰ ਹਾਂ ਦੁਨੀਆ ਉਹਨੂੰ ਮੰਨ ਰਹੀ ਆ ਦੁਨੀਆ ਉਹਨੂੰ ਪੂਜ ਰਹੀ ਆ ਉਸ ਚਾਦਰੇ ਨੂੰ ਉਸ ਪੱਗ ਨੂੰ ਉਸ ਦਿਲਜੀਤ ਦੋਸਾਂਝ ਨੂੰ ਉਸ ਬੋਲੀ ਨੂੰ ਸੁਣਨ ਵਾਸਤੇ ਦੂਜੀਆਂ ਕਮਿਊਨਿਟੀਆਂ ਦੇ ਲੋਕ ਵੀ ਟਿਕਟਾਂ ਖਰੀਦ ਕੇ ਉੱਥੇ ਆਉਂਦੇ ਨੇ ਅਗਰ ਅਸੀਂ ਅੱਜ ਇਹ ਗੱਲ ਕਰੀਏ ਕਿ ਉਹ ਬੋਲੀ ਸਿਰੋਂ ਖਾਂਦਾ ਪਿਆ ਔਰ ਬੋਲੀ ਨੂੰ ਵਰਤਦਾ ਪਿਆ ਜਾਂ ਪੰਜਾਬੀਅਤ ਨੂੰ ਸਾਡੇ ਰੂਟਸ ਨੂੰ ਬੇਸ ਬਣਾ ਕੇ ਤਰੱਕੀ ਕਰਦਾ ਪਿਆ ਤਾਂ ਬਾਈ ਜੀ ਇਹਦੇ ਬਦਲੇ ਰਿਟਰਨ ਉਹ ਦੇ ਕਿੰਨਾ ਰਿਹਾ ਉਹ ਪ੍ਰਮੋਟ ਕਿੰਨਾ ਕਰ ਰਿਹਾ ਔਰ ਅਸੀਂ ਅਗਰ ਆਪਣੇ ਆਪ 'ਤੇ ਝਾਤੀ ਮਾਰੀਏ ਤਾਂ ਅਸੀਂ ਕੀ ਕਰਦੇ ਪਏ ਹਾਂ ਕਿ ਸਾਡੀ ਬੋਲੀ ਨੂੰ ਸਾਡੀ ਪੱਗ ਨੂੰ ਸਾਡੇ ਪਹਿਰਾਵੇ ਨੂੰ ਬੰਦੇ ਨੇ ਕਿੰਨੀ ਇੱਜ਼ਤ ਦਵਾਈ ਔਰ ਕਿੱਥੇ ਤੱਕ ਲੈ ਗਿਆ ਔਰ ਅਸੀਂ ਇਸ ਬੋਲੀ ਸਿਰੋਂ ਰੋਟੀਆਂ ਸੇਕੀਆਂ ਇਹਨੂੰ ਆਪਣੇ ਫਾਇਦੇ ਲਈ ਵਰਤਿਆ 300 ਕਰੋੜ ਦੀਆਂ ਮੌਲਾ ਜੱਟ ਵਰਗੀਆਂ ਫਿਲਮਾਂ ਬਣਾ ਕੇ ਪੰਜਾਬੀ ਦੇ ਵਿੱਚ ਲੋਕਾਂ ਨੂੰ ਵੇਚੀਆਂ ਤੇ ਸਿਰੋਂ ਰੋਟੀ ਕਮਾਈ ਔਰ ਅਬਰਾਉਲ ਹੱਕ ਵਰਗੇ ਲੋਕ ਅੱਜ ਤੱਕ ਪੰਜਾਬੀ ਦੇ ਵਿੱਚ ਗਾਣੇ ਗਾਉਂਦੇ ਰਹੇ ਅਕਰਮ ਰਾਈ ਵਰਗੇ ਲੇਕਿਨ ਅੱਜ ਤੱਕ ਉਹਨਾਂ ਪੰਜਾਬੀ ਬੋਲੀ ਵਾਸਤੇ ਕਦੀ ਵੀ ਕੁਝ ਨਹੀਂ ਕੀਤਾ ਪੰਜਾਬੀ ਪੱਗ ਨੂੰ ਕਿਤੇ ਵੀ ਲੈ ਕੇ ਨਹੀਂ ਗਿਆ ਪੰਜਾਬੀ ਚਾਦਰੇ ਨੂੰ ਕਿਤੇ ਵੀ ਉਹਨਾਂ ਨੇ ਪ੍ਰਮੋਟ ਨਹੀਂ ਕੀਤਾ ਕਿਤੇ ਵੀ ਇੱਕ ਲਫ਼ਜ਼ ਉਹਨਾਂ ਨੇ ਮੂੰਹ ਨਹੀਂ ਫੁੱਟਿਆ ਗੱਲ ਇਹ ਕਿ ਮੈਂ ਪਹਿਲੇ ਵੀ ਕੀਤੀ ਕਿ ਲੋਕ ਸੁਣਨਾ ਨਹੀਂ ਚਾਹੁੰਦੇ ਲੇਕਿਨ ਉਹਨਾਂ ਵੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਅਸੀਂ ਲੋਕਾਂ ਨੂੰ ਸੁਣਾਈਏ ਜੇ ਲੋਕ ਸਾਡੇ ਗਾਣੇ ਸੁਣ ਸਕਦੇ ਨੇ ਤਾਂ ਸਾਡੀ ਦਿੱਤੀ ਹੋਈ ਸਟੇਟਮੈਂਟ ਵੀ ਲੋਕ ਸੁਣ ਲੈਣਗੇ ਲੇਕਿਨ ਅਸੀਂ ਇਹ ਕੰਮ ਨਹੀਂ ਕੀਤਾ ਪਿਛਲੇ ਡੰਗਾਂ ਦੇ ਵਿੱਚ ਅਮਰੀਕਾ ਦੇ ਵਿੱਚ ਕਚੋਲਾ ਦੇ ਵਿੱਚ ਸ਼ੋਅ ਹੋਇਆ ਸੀ ਨਾ ਦਿਲਜੀਤ ਦੋਸਾਂਝ ਸੋਹਣੀ ਪੱਗ ਬੰਨ੍ਹ ਕੇ ਚਿੱਟਾ ਕੁੜਤਾ ਲਾ ਕੇ ਐਨਕਾਂ ਲਾ ਕੇ ਚਾਦਰਾ ਲਾ ਕੇ ਉੱਥੇ ਪੁੱਜਿਆ ਸਟੇਜ 'ਤੇ ਜਾ ਕੇ ਹਾਂਗਰਾ ਮਾਰਿਆ ਥਾਪੀ ਮਾਰੀ ਕਿ ਹਾਂ ਵੀ ਪੰਜਾਬੀ ਉਹ ਹੈਗੇ ਹੋ ਅਤੇ ਸਾਡਾ ਸਿੰਗਰ ਗਿਆ ਅਲੀ ਸੇਠੀ ਸਾਹਿਬ ਲੈਂਦੇ ਪੰਜਾਬ ਪਾਕਿਸਤਾਨ ਤੋਂ ਚੂੜੀ ਪਜਾਮਾ ਪਾਇਆ ਹੋਇਆ ਫਰਾਕ ਪਾਈ ਹੋਈ ਜਿਵੇਂ ਉਹ ਮੁਗਲਾਂ ਦਾ ਕੰਜਰ ਹੈ ਉੱਥੇ ਮੁਜਰਾ ਕਰਨ ਗਿਆ ਹੋਇਆ ਇਹ ਹਿਸਾਬ ਦਾ ਲਿਬਾਸ ਉਹ ਬੰਦਾ ਪਾ ਕੇ ਗਿਆ ਮਸ਼ਹੂਰ ਵੀ ਉਹ ਪਸੂੜੀ ਗਾਣਾ ਜਿਹੜਾ ਪੰਜਾਬੀ ਦਾ ਉਹਦੇ ਤੋਂ ਹੋਇਆ ਸੀ ਗੱਲ ਕਰਨ ਦਾ ਮਕਸਦ ਇਹ ਆ ਕਿ ਅੱਜ ਦੇ ਦੌਰ ਦੇ ਵਿੱਚ ਵੀ ਸਾਡੇ ਕੋਲ ਸਿੰਗਰ ਮੌਜੂਦ ਨੇ ਜਿਵੇਂ ਬਲਾਲ ਸਈਦ ਹੈ ਆਤਿਫ ਅਸਲਮ ਹੈ ਉਹ ਪੰਜਾਬੀ ਦੇ ਸਿਰੋਂ ਤੋਂ ਗਾਉਂਦੇ ਨੇ ਪੰਜਾਬੀ ਦੇ ਸਿਰੋਂ ਕਮਾਉਂਦੇ ਨੇ ਰੋਟੀ ਸੇਕਦੇ ਨੇ ਲੇਕਿਨ ਕਦੇ ਵੀ ਉਹਨਾਂ ਪੰਜਾਬੀਅਤ ਦੀ ਕਿਸੇ ਸਟੇਜ 'ਤੇ ਖਲੋ ਕੇ ਉਹਨਾਂ ਗੱਲ ਨਹੀਂ ਕੀਤੀ ਔਰ ਅੱਜ ਤੱਕ ਨਾ ਕਦੇ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਕਿ ਕਿਤੇ ਵੀ ਇਸ ਦੁਨੀਆ ਦੇ ਸਟੇਜ 'ਤੇ ਕਿਤੇ ਵੀ ਗੱਲ ਹੋਏਗੀ ਤਾਂ ਪੰਜਾਬੀ ਲੋਕ ਉਹਦੇ ਵਿੱਚ ਮੌਜੂਦ ਹੋਣਗੇ ਸੋ ਗੱਲ ਇਹ ਪੰਜਾਬੀਓ
ਕਿ ਸਾਡੀ ਬੋਲੀ, ਸਾਡਾ ਇਤਿਹਾਸ, ਸਾਡਾ ਵਿਰਸਾ, ਸਾਡਾ ਲਿਟਰੇਚਰ ਐਡਾ ਮਾੜਾ ਨਹੀਂ ਹੈ। ਉਹਨੂੰ ਦੂਜੀਆਂ ਕਮਿਊਨਿਟੀਆਂ ਦੇ ਲੋਕ ਸੁਣਨ ਆ ਰਹੇ ਨੇ, ਸੁਣ ਰਹੇ ਨੇ, ਇੰਜੋਏ ਕਰ ਰਹੇ ਨੇ, ਬੱਲੇ ਬੱਲੇ ਹੋ ਰਹੀ ਹੈ, ਗੋਰੇ ਉਹਨੂੰ ਮੰਨ ਰਹੇ ਨੇ। ਲੇਕਿਨ ਅਸੀਂ ਕਿਉਂ ਨਹੀਂ ਮੰਨ ਰਹੇ? ਅਸੀਂ ਆਪਣੀ ਬੋਲੀ ਤੋਂ ਸ਼ਰਮਿੰਦਾ ਕਿਉਂ? ਅਸੀਂ ਆਪਣੇ ਇਤਿਹਾਸ ਤੋਂ ਸ਼ਰਮਿੰਦਾ ਕਿਉਂ? ਅਸੀਂ ਆਪਣੀ ਬੋਲੀ ਆਪਣੇ ਜਵਾਕਾਂ ਨੂੰ ਕਿਉਂ ਨਹੀਂ ਬੋਲਣ ਦਿੰਦੇ? ਅਸੀਂ ਟੁੱਟੀ ਫੁੱਟੀ ਉਰਦੂ ਬੋਲ ਕੇ ਆਪਣਾ ਇਮੇਜ ਵੱਡਾ ਕਰਨ ਦੀ ਕਿਉਂ ਕੋਸ਼ਿਸ਼ ਕਰਦੇ ਹਾਂ? ਦਿਲਜੀਤ ਦੋਸਾਂਝ, ਸ਼ੁਕਰੀਆ ਅਦਾ ਕਰੋ ਸਾਰੇ ਪੰਜਾਬੀ ਉਹਦਾ। ਹਾਂ, ਹਾਲਾਂਕਿ 2 ਕਰੋੜ ਆਡੀਅנס ਹੈ ਸਿਰਫ ਉਹਨਾਂ ਦੇ ਕੋਲ, ਔਰ ਸਾਡੇ ਕੋਲ 12 ਕਰੋੜ ਆਡੀਅנס ਹੈ। ਅਗਰ ਆਪਾਂ ਟੈਰੀਟਰੀ ਦੀ ਗੱਲ ਕਰੀਏ, ਬਾਰਡਰ ਦੀ ਗੱਲ ਕਰੀਏ, ਪੰਜਾਬ ਵੱਖ ਹੈ, ਉਹ ਤਾਂ ਪੰਜਾਬ ਸਾਂਝਾ। ਇਹ ਵੱਖ ਨੀਆਂ ਹੱਦਾਂ ਪਾਇਆਂ ਕਦੀ ਵਿਹੜੇ ਨਹੀਂ ਵੰਡਿੰਦੇ ਹੁੰਦੇ, ਵਿਹੜਾ ਇੱਕ ਹੀ ਰਹਿੰਦਾ ਹੁੰਦਾ, ਨਾ ਇੱਕ ਹੀ ਵੱਜਦਾ ਹੁੰਦਾ। ਪੰਜਾਬ ਹੈ, ਪੰਜਾਬ ਵੀ ਵੱਜਦਾ ਰਹਿਣਾ। ਲੇਕਿਨ ਆਪਾਂ ਟੈਰੀਟਰੀ ਦੀ ਵੀ ਗੱਲ ਵੀ ਕਰੀਏ ਤਾਂ 12 ਕਰੋੜ ਦੀ ਆਡੀਅנס ਸਾਡੀ ਹੈ, ਔਰ 2 ਕਰੋੜ ਦੀ ਉੱਧਰ ਦੀ ਹੈ। ਉਹ ਰਾਜ ਕਰਦੇ ਪਏ ਨੇ ਇੰਡਸਟਰੀ ਪੱਖੋਂ ਵੀ, ਬੋਲੀ ਪੱਖੋਂ ਵੀ, ਔਰ ਆਪਣੇ ਸਿੰਗਿੰਗ ਪੱਖੋਂ ਵੀ। ਠੀਕ ਹੈ, ਅਤੇ ਅਸੀਂ ਅੱਜ ਤੱਕ ਉਹਨਾਂ ਦੀਆਂ ਫਿਲਮਾਂ ਵੇਖ ਕੇ ਗੁਜ਼ਾਰਾ ਕਰਦੇ ਹਾਂ। ਸੋ ਸਾਨੂੰ ਵੀ ਚਾਹੀਦਾ ਕਿ ਅਸੀਂ ਇਹਦੇ ਤੋਂ ਸ਼ਰਮਿੰਦਾ ਨਾ ਹੋਈਏ, ਸਾਨੂੰ ਵੀ ਪ੍ਰਾਊਡ ਕਰਨਾ ਚਾਹੀਦਾ, ਔਰ ਹਰ ਸਟੇਜ 'ਤੇ, ਹਰ ਥਾਂ 'ਤੇ ਆਪਣੇ ਹੱਕ ਦੀ, ਆਪਣੇ ਰੂਟਸ ਦੀ, ਆਪਣੀ ਆਇਡੈਂਟੀਟੀ ਦੀ, ਆਪਣੀ ਸ਼ਨਾਖਤ ਦੀ ਸਾਨੂੰ ਗੱਲ ਕਰਨੀ ਚਾਹੀਦੀ ਆ। ਜਿਹੜੇ ਸਾਡੇ ਆਇਡੈਂਟੀਟੀ ਕ੍ਰਾਈਸਿਸ ਪਾਕਿਸਤਾਨ ਦੇ ਵਿੱਚ ਲੈਂਦੇ, ਪੰਜਾਬ 'ਚ ਪੰਜਾਬੀਆਂ ਦੇ ਵਿੱਚ ਹੈਗੇ ਨੇ, ਉਹ ਨਾ ਹੋਣ। ਔਰ ਇਹੋ ਜਿਹੇ ਲੋਕਾਂ ਨੂੰ, ਜਿਹੜੇ ਵੱਡੇ ਸਿੰਗਰ ਨੇ, ਵੱਡੇ ਕਲਾਕਾਰ ਨੇ, ਇਹਨਾਂ ਦੀ ਗੱਲ ਲੱਖਾਂ ਕਰੋੜਾਂ ਲੋਕਾਂ ਤੱਕ ਜਾਂਦੀ ਆ। ਲੋਕ ਇਹਨਾਂ ਨੂੰ ਪਿਆਰ ਕਰਦੇ ਨੇ, ਸੁਣਦੇ ਨੇ, ਫਾਲੋ ਕਰਦੇ ਨੇ। ਦਿਲਜੀਤ ਵਾਂਗੂ ਅਗਰ ਇਹ ਵੀ ਸਟੇਜਾਂ 'ਤੇ ਖਲੋ ਕੇ ਕਹਿਣ ਕਿ ਅਸੀਂ ਹਾਂ ਪੰਜਾਬ, ਮੈਂ ਹੂੰ ਪੰਜਾਬ, ਪੰਜਾਬ ਮੇਰੇ ਬਲੱਡ 'ਚ ਆ, ਬੋਲੀ ਮੇਰੀ ਮਾਂ ਹੈ, ਠੀਕ ਹੈ, ਅਤੇ ਮੈਂ ਕਹਿੰਦਾ ਕਿ ਸਾਡੀ ਬੋਲੀ ਜਿਹੜੀ ਆ ਉਹਦੇ ਵਾਸਤੇ ਲੋਕ ਬੋਲਣਗੇ, ਔਰ ਛੇਤੀ ਉਹ ਸਕੂਲਾਂ ਦੇ ਵਿੱਚ ਵੀ ਲਾਗੂ ਹੋ ਜਾਏਗੀ। ਬਾਕੀ ਕਈ ਲੋਕ ਗੱਲਾਂ ਕਰਦੇ ਨੇ ਕਿ ਦਿਲਜੀਤ ਦੋਸਾਂਝ ਜਿਹੜਾ ਇਲੂਮੀਨਾਟੀ ਐਂਡ 'ਤੇ ਮੈਂ ਗੱਲ ਕਰਨੀ ਹੈ, ਕਿਉਂਕਿ ਥੱਲੇ ਕਿਸੇ ਨਾ ਕਿਸੇ ਦਾ ਕਮੈਂਟ ਆ ਹੀ ਜਾਣਾ ਕਿ ਉਹਦਾ ਸ਼ੋਅ ਵੀ ਜਿਹੜਾ ਹੈਗਾ ਦਿਲ ਇਲੂਮੀਨਾਟੀ ਹੈ। ਅਤੇ ਉਹ ਬਾਈ ਸ਼ਰਾਰਤਾਂ ਕਰਦਾ ਹੈ, ਕਿਉਂਕਿ ਉਹ ਬੰਦਿਆਂ ਨੂੰ ਚੜਾਉਂਦਾ, ਖਿਜਾਉਂਦਾ, ਇਰੀਟੇਟ ਕਰਦਾ, ਅਤੇ ਲੋਕ ਉਹਦੇ ਤੋਂ ਇਰੀਟੇਟ ਹੁੰਦੇ ਨੇ, ਠੀਕ ਆ, ਇਲਜ਼ਾਮ ਲਾਉਂਦੇ ਨੇ। ਬਾਕੀ ਉਹ ਭਰਾ ਨੇ ਮਿਹਨਤ ਬਹੁਤ ਕੀਤੀ ਆ, ਉਹ ਖਾਲਸ ਸੀ, ਔਰ ਖਾਲਸ ਚੀਜ਼ ਦੇ ਗਾਹਕ ਦੁਨੀਆ 'ਤੇ ਅੱਜ ਵੀ ਹੈਗੇ ਨੇ, ਔਰ ਉਹਦਾ ਖਾਲਸਪਨ, ਉਹਦਾ ਮੁਖਲਸਪਨ ਵਿਕਦਾ ਪਿਆ, ਔਰ ਉਹਦੀ ਆਪਣੇ ਰੂਟਸ ਨਾਲ, ਆਪਣੇ ਇਤਿਹਾਸ ਨਾਲ, ਆਪਣੀ ਧਰਤੀ ਨਾਲ ਜੁੜਤ ਹੈ, ਇਸ ਕਰਕੇ ਉਹ ਚੱਲਦਾ ਪਿਆ, ਵਿਕਦਾ ਪਿਆ। ਅਗਰ ਅਸੀਂ ਵੀ ਜੁੜਤ ਬਣਾਵਾਂਗੇ ਇਸ ਆਪਣੇ ਰੂਟਸ ਦੇ ਨਾਲ, ਤੇ ਅਸੀਂ ਵੀ ਦੁਨੀਆ 'ਤੇ ਕੁਝ ਨਾ ਕੁਝ ਖੱਟ ਲਾਂਗੇ। ਜੇ ਅਸੀਂ ਆਪਣਾ ਅੱਬਾ ਬਾਹਰ ਅਫਗਾਨਾਂ 'ਚੋਂ, ਅਰਬਾਂ 'ਚੋਂ, ਤੁਰਕਾਂ 'ਚ ਲੱਭਣ ਦੀ ਕੋਸ਼ਿਸ਼ ਕਰਾਂਗੇ, ਤਾਂ ਫਿਰ ਅਸੀਂ ਕਊਆ ਚਲਾ ਹੰਸਕੀ ਚਾਲ ਆਪਣੀ ਵੀ ਭੁੱਲ ਗਿਆ, ਸਾਡਾ ਉਹ ਹਾਲ ਹੋ ਜਾਣਾ। ਬਾਕੀ ਇਲੂਮੀਨਾਤੀ ਉਹ ਕੋਈ ਨਹੀਂ ਭਰਾਓ, ਉਹਨੂੰ ਬੜੀ ਦੇਰ ਹੋ ਗਈ, ਬੜਾ ਟਾਈਮ ਹੋ ਗਿਆ। ਕਦੀ ਉਹ ਫਿਲਮਾਂ ਕਰਦਾ, ਕਦੀ ਉਹ ਗਾਣੇ ਕਰਦਾ, ਕਦੀ ਉਹ ਕਾਮੇਡੀ ਕਰਦਾ, ਕਦੀ ਕੁਝ ਕਰਦਾ। ਉਹ ਬੰਦੇ ਦੀ ਮਿਹਨਤ ਹੈ, ਠੀਕ ਹੈ, ਸ਼ਰਾਰਤੀ ਉੰਝ ਹੈਗਾ। ਬਾਕੀ ਜਿਉਂਦੇ ਵਾਸਤੇ ਰਹੋ, ਲਵ ਯੂ। ਅਤੇ ਕੋਈ ਗੱਲ ਮਾੜੀ ਲੱਗੀ ਹੋਵੇ ਤਾਂ ਮਾਫ਼ ਕਰਿਆ ਜੇ। ਲੈਂਦੇ ਪੰਜਾਬ ਵਾਲੇ ਗੌਰ ਜ਼ਰੂਰ ਕਰਿਆ ਜੇ ਦਿਲਜੀਤ ਦੋਸਾਂਝ 'ਤੇ।